इत्थों शुरू करना चाहूंगा कि ट्रंप साहब ने ਜਿਹੜੇ ਉਹਨਾਂ ਨੇ ਤੇ ਆਂਦੇ ਸਾਰ ਆਪਣੇ ਐਲਾਨਾਂ ਮੁਤਾਬਕ ਭਰ ਜਹਾਜ਼ ਤੋਰਨ ਦੇ ਨੇ। ਇਸ ਜ਼ੋਰਾ ਜ਼ੋਰੀ ਦੇ ਨਾਲ ਟਰੱਕਿੰਗ ਬਿਜ਼ਨਸ ਤੇ ਕੀ ਅਸਰ ਪਵੇਗਾ? ਹੈਰਤ ਮੈਨੂੰ ਉਦੋਂ ਹੁੰਦੀ ਹੈ ਜਦੋਂ ਕੁਝ ਕਮੈਂਟ ਮੈਂ ਇਹ ਪੜ੍ਹਨਾ ਹੈ ਕਿ ਜੀ ਇਹਦੇ ਨਾਲ ਟਰੱਕਿੰਗ ਬਿਜ਼ਨਸ ਆ ਜਿਹੜਾ ਉਹਦੇ ਸੁਧਾਰ ਆਏਗਾ, ਬਿਹਤਰੀ ਹੋਏਗੀ। ਐਜੂਕੇਸ਼ਨ ਉਹਨਾਂ ਦੀ ਘੱਟ ਆ ਟੂਵਰਡਸ ਸੀਡੀਐਲ ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿੱਦਾਂ ਮਿਲਦਾ ਹੈ ਤੇ ਉਹਦੇ ਪ੍ਰੀ ਰਿਕੁਇਜ਼ਿਟਸ ਕੀ ਨੇ। ਠੀਕ ਹੈ, ਉਹਦੇ 'ਚ ਡੈਫੀਨਿਟਲੀ ਥੋੜਾ ਜਿਹਾ ਹੋਰ ਸਖਤੀ ਹੋ ਜਾਣੀ ਆ, ਬਾਰਡਰ ਤੇ ਸਖਤੀ ਹੋ ਜਾਣੀ ਆ। ਉਹਨਾਂ ਦੇ ਜਿਹੜੇ H1 ਵੀਜ਼ਾ ਨੇ ਜਾਂ ਕਿਹੜੇ ਵੀਜ਼ਾ ਹੁੰਦੇ ਨੇ ਉਹਨੂੰ ਰੀਨਿਊ ਕਰਨ ਵਾਸਤੇ ਉਹਦੇ 'ਚ ਸਖਤੀ ਹੋ ਜਾਣੀ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਓਨਰ ਆਪਰੇਟਰ ਨੂੰ ਡਰਾਈਵਰ ਬਣ ਕੇ ਚੱਲੀਏ, ਪਰ ਉਹਦੇ ਨਾਲ ਤੁਹਾਨੂੰ ਸਕਿੱਲ ਐਡ ਕਰਨੀ ਹੁੰਦੀ ਹੈ ਕਿ ਤੁਸੀਂ ਜਿਹੜਾ ਬਿਜ਼ਨਸਮੈਨ ਵੀ ਬਣ ਗਏ ਹੋ। ਸਭ ਤੋਂ ਵੱਡਾ ਜਿਹੜਾ ਮੈਥਮੈਟਿਕਸ ਆ, ਜੇ ਤੁਸੀਂ ਸਾਡੀ ਵੈਬਸਾਈਟ ਤੇ ਜਾਓਗੇ ਉਹਦੇ 'ਚ ਅਸੀਂ ਪ੍ਰੋਫਿਟ ਕੈਲਕੂਲੇਟਰ ਵੀ ਲਾਇਆ ਹੈ। ਜੇ ਉਹਦੇ 'ਚ ਤੁਸੀਂ ਆਪਣਾ ਪ੍ਰੋਫਿਟ ਕੈਲਕੂਲੇਟਰ 'ਚ ਆਪਣਾ ਖਰਚਾ ਪਾਓਗੇ, ਆਪਣਾ ਡੀਜ਼ਲ ਪਾਓਗੇ, ਆਪਣਾ ਟਰੱਕ ਦੀ ਮਾਈਲੇਜ ਕਿੰਨੀ ਟਰੱਕ ਫਿਊਲ ਕੰਜ਼ੰਪਸ਼ਨ ਕਰ ਰਿਹਾ ਹੈ, ਡੀਜ਼ਲ ਕੰਜ਼ੰਪਸ਼ਨ ਕਰ ਰਿਹਾ ਹੈ, ਤੇ ਤੁਸੀਂ ਜਿਹੜਾ ਤੁਹਾਡੇ ਰੈਂਟ ਕਿੰਨਾ ਹੈਗਾ, ਤੁਹਾਡੀ ਅਥਾਰਟੀਆਂ ਦੀ ਕਾਸਟ ਕਿੰਨੀ ਹੈਗੀ, ਉਹ ਸਾਰੀ ਕੁਝ ਪਾਓਗੇ ਤੇ ਤੁਹਾਨੂੰ ਪੂਰਾ ਪ੍ਰੋਫਿਟ ਕੈਲਕੂਲੇਟਰ ਤੁਹਾਨੂੰ ਦੱਸ ਦੇਗਾ ਕਿ ਭਾਈ ਤੁਹਾਨੂੰ ਕੁਝ ਬਚਣਾ ਹੈ ਐਂਡ ਆਫ ਦ ਡੇ ਜਾਂ ਨਹੀਂ ਬਚਣਾ ਜੀ। ਉਹਦਾ ਵੀ ਜਦੋਂ ਵਾਰੰਟੀ 'ਚ ਜਾਂਦੇ ਨੇ ਤੇ ਉਹ ਵਾਰੰਟੀ ਵਾਲੇ ਕਹਿੰਦੇ ਨੇ ਜੀ ਕੰਟੈਮੀਨੇਸ਼ਨ ਹੋਇਆ, ਇਹ ਵਾਰੰਟੀ 'ਚ ਕਵਰ ਨਹੀਂ ਹੁੰਦਾ। ਕੰਟੈਮੀਨੇਸ਼ਨ ਦਾ ਮਕਸਦ ਇਹ ਹੁੰਦਾ ਕਿ ਜਿਹੜਾ ਬਰੀਥਰ ਆ ਉਹਦਾ ਫਿਲਟਰ ਆ, ਜਾਂ ਜਿਹੜੇ ਉਹ ਫਿਲਟਰ ਨੇ ਜਿਹੜੇ ਮਤਲਬ ਆਇਲ ਚੇਨ ਨਾਲ ਰਿਲੇਟਡ ਨਹੀਂ ਹੈਗੇ, ਜਿਵੇਂ ਵਾਟਰ ਸਪਲਿਟਰ ਫਿਲਟਰ ਆ। ਬਿਲਕੁਲ ਉਹਦਾ ਠੀਕ ਸਿੰਪਲ ਇਹ ਹੈ ਕਿ ਜੇ 10,000 ਬਣਾਏ ਨੇ ਤੇ 15,000 ਦਾ ਖਰਚਾ ਨਹੀਂ ਹੋਣਾ ਚਾਹੀਦਾ। ਕਿ ਅਸੀਂ ਵਧੀਆ ਟਰੱਕ ਰੱਖ ਲੈਨੇ, ਸਪੈਸ਼ਲੀ ਜਿਹੜੇ ਇੰਟਰਨੈਸ਼ਨਲ ਦੀ ਅਸੀਂ ਸਮਝੋ ਬਾਹਰ ਲਾ ਲਈਏ, ਹਰ ਤਰ੍ਹਾਂ ਦੇ ਇੰਟਰਨੈਸ਼ਨਲ ਰੱਖੇ ਨੇ। ਉਹਦੇ ਨਾਲ ਸਾਲ ਦੀ ਵਾਰੰਟੀ ਤੇ ਨਾਲ ਐਨੂਅਲ ਇਨਸਪੈਕਸ਼ਨ ਤੇ ਨਾਲ ਜਿਹੜਾ ਸਭ ਤੋਂ ਵੱਡੀ ਜਿਹੜੀ ਚੀਜ਼ ਆ ਉਹਨਾਂ ਦੀ ਟੋਇੰਗ ਆ, ਉਹ ਵੀ ਅਸੀਂ 1100 ਮਾਈਲ ਕਰ ਲਈਏ ਤੇ ਨਾਲ ਅਸੀਂ ਜਿਹੜਾ ਟੂਲ ਦੇ ਰਹੇ ਹਾਂ ਉਹ ਟੂਲ ਨਾਲ ਬੇਸਿਕਲੀ ਅਸੀਂ ਇਹ ਸਾਡੇ ਕੋਲ ਜਿਹੜੇ पंजाब रेडियो USA ਦੇ ਨੈਸ਼ਨਲ ਨੈਟਵਰਕ ਤੇ ਇੰਟਰਨੈਸ਼ਨਲ ਨੈਟਵਰਕ ਤੇ ਸਾਡੇ ਸਭ ਡਿਜੀਟਲ ਪਲੇਟਫਾਰਮਸ ਤੇ ਮੈਂ ਆਪ ਸਭ ਦੇ ਰੂਬਰੂ ਆਪ ਦਾ ਆਪਣਾ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਜੀ। ਜਿਹੜੀ ਇਹ ਮੁਲਾਕਾਤ ਹੁੰਦੀ ਹੈ ਇਹਦੇ 'ਚ ਅਸੀਂ ਖਾਸ ਉਪਰਾਲਾ ਕਰਨੇ ਆ, ਆਪ ਸਭ ਦੇ ਰੂਬਰੂ ਕਰਨੇ ਆ USA ਟਰੱਕ ਸੇਲਸ ਤੋਂ ਸਈਦ ਸਾਹਿਬ ਨੂੰ। ਸੋ ਅੱਜ ਵੀ ਇਸ਼ਾ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ, ਸਤਿ ਸ੍ਰੀ ਅਕਾਲ ਹੈ, ਬੜਾ ਨਿੱਘਾ ਜਿਹਾ ਸਵਾਗਤ ਹੈ ਜੀ। ਨਮਸਕਾਰ, ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ ਜੀ ਸਭ ਨੂੰ। ਮੈਂ ਇਸ਼ਾ ਸਾਹਿਬ ਗੱਲਬਾਤ ਆ ਜਿਹੜੀ ਉਹ ਜ਼ਰਾ ਇੱਥੋਂ ਸ਼ੁਰੂ ਕਰਨਾ ਚਾਹੂੰਗਾ ਕਿ ਟਰੰਪ ਸਾਹਿਬ ਨੇ ਜਿਹੜੇ ਉਹਨਾਂ ਨੇ ਤੇ ਆਂਦੇ ਸਾਰ ਆਪਣੇ ਐਲਾਨਾਂ ਮੁਤਾਬਕ ਭਰ ਜਹਾਜ਼ ਤੋਰਨ ਦੇ ਨੇ। ਕੋਈ ਰਹਿਮ ਨਹੀਂ, ਕੋਈ ਕਿਸੇ ਕਿਸਮ ਦਾ ਜਿਹਨੂੰ ਕਹਿੰਦੇ ਨੇ ਕਿ ਫਰਕ ਨਹੀਂ, ਦੇ ਤੇਰੇ ਦੀ ਫੱਟੇ ਚੁੱਕੇ ਹੋਏ ਆ ਕੁਛ। ਮੈਂ ਇਹ ਪੁੱਛਣਾ ਚਾਹਨਾ ਕਿ ਇਹਦੇ ਨਾਲ ਟਰੱਕਿੰਗ ਇੰਡਸਟਰੀ ਦੇ ਉੱਤੇ, ਟਰੱਕਿੰਗ ਦੇ ਕੰਮ ਦੇ ਉੱਤੇ ਇਸ ਇਮੀਗ੍ਰੈਂਟਸ ਨੂੰ ਵਾਪਸ ਭੇਜਣ ਨਾਲੋਂ ਧੱਕਾ ਜਿਹੜੇ ਇਨਲੀਗਲ ਨੇ ਉਹ ਨਹੀਂ ਚਾਹੀਦੇ, ਇਸ ਜ਼ੋਰਾ ਜ਼ੋਰੀ ਦੇ ਨਾਲ ਟਰੱਕਿੰਗ ਬਿਜ਼ਨਸ ਤੇ ਕੀ ਅਸਰ ਪਵੇਗਾ? ਹੈਰਤ ਮੈਨੂੰ ਉਦੋਂ ਹੁੰਦੀ ਹੈ ਜਦੋਂ ਕੁਝ ਕਮੈਂਟ ਮੈਂ ਇਹ ਪੜ੍ਹਨਾ ਹੈ ਕਿ ਜੀ ਇਹਦੇ ਨਾਲ ਟਰੱਕਿੰਗ ਬਿਜ਼ਨਸ ਆ ਜਿਹੜਾ ਉਹਦੇ ਸੁਧਾਰ ਆਏਗਾ, ਬਿਹਤਰੀ ਹੋਏਗੀ। ਤੁਹਾਡੇ ਕੀ ਵਿਚਾਰ ਨੇ? ਇਹ ਜਿਹੜੀ ਗੁੰਝਲ ਜਈ ਹੈ ਇਹ ਤੇ ਜ਼ਰਾ ਅੱਜ ਕੱਢੋ ਜੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਕਮੈਂਟਸ ਜਿਹੜੇ ਆ ਰਹੇ ਨੇ ਉਹ ਥੋੜੇ ਜਿਹੇ ਐਜੂਕੇਸ਼ਨ ਉਹਨਾਂ ਦੀ ਘੱਟ ਆ ਟੂਵਰਡਸ ਸੀਡੀਐਲ ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿੱਦਾਂ ਮਿਲਦਾ ਹੈ ਤੇ ਉਹਦੇ ਪ੍ਰੀ ਰਿਕੁਇਜ਼ਿਟਸ ਕੀ ਨੇ। ਠੀਕ ਹੈ, ਅਸਲ ਵਿੱਚ ਅਸੀਂ ਮਿਕਸ ਕਰ ਦਿੰਨੇ ਆ ਰੈਗੂਲਰ ਡਰਾਈਵਿੰਗ ਲਾਇਸੈਂਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਾਲ। ਠੀਕ ਹੈ, ਜਿਵੇਂ ਕਈ ਸਟੇਟਾਂ ਹੈ ਜਿਹਦੇ ਚ ਕੈਲੀਫੋਰਨੀਆ ਵੀ ਇੱਕ ਆ, ਜੇ ਤੁਹਾਡੇ ਕੋਲ ਸੋਸ਼ਲ ਨੰਬਰ ਨਾ ਹੋਵੇ, ਡਾਕੂਮੈਂਟ ਨਾ ਹੋਣ, ਤੁਸੀਂ ਫਿਰ ਵੀ ਜਿਹੜੇ ਆ ਆਪਣੀ 2-3 ਚੀਜ਼ਾਂ ਦਿਖਾ ਕੇ, ਜਿਵੇਂ ਲੀਜ਼ ਸਾਈਨ ਕੀਤੀ ਦਿਖਾ ਕੇ, ਕੋਈ ਆਪਣਾ ਪਾਸਪੋਰਟ ਜਿਹੜਾ ਹੈਗਾ ਬੈਕ ਹੋਮ ਦਾ ਉਹ ਦਿਖਾ ਕੇ, ਤੇ ਨਾਲ ਟੈਲੀਫੋਨ ਦਾ ਬਿੱਲ ਦਿਖਾ ਕੇ ਤੁਸੀਂ ਡਰਾਈਵਿੰਗ ਲਾਇਸੈਂਸ ਲੈ ਸਕਦੇ ਹੋ, ਜਿਹੜਾ ਰੈਗੂਲਰ ਡਰਾਈਵਿੰਗ ਲਾਇਸੈਂਸ ਹੈ, ਜਿਹਨੂੰ ਅਸੀਂ ਕਹਿੰਦੇ ਕੱਚਾ ਡਰਾਈਵਿੰਗ ਲਾਇਸੈਂਸ ਹੈ। ਅੱਛਾ ਜੀ ਜੀ। ਪਰ ਜਦੋਂ ਤੁਸੀਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣਾ ਹੈ, ਉਹਦੇ ਵਾਸਤੇ ਤੁਹਾਨੂੰ ਲੀਗਲ ਜਿਹੜਾ ਪੇਪਰ ਚਾਹੀਦਾ ਹੈ ਕਿ ਤੁਹਾਡੀ ਸਿਚੁਏਸ਼ਨ ਕੀ ਹੈ, ਤੁਸੀਂ ਲੀਗਲੀ ਇਮੀਗ੍ਰੈਂਟਡ ਹੋ ਜਾਂ ਵਰਕ ਪਰਮਿਟ ਤੇ ਹੋ, ਤੇ ਨਾਲ ਉਹਦੇ ਸੋਸ਼ਲ ਸਿਕਿਉਰਿਟੀ ਨੰਬਰ ਲੱਗਦਾ ਹੈ। ਉਹਦੇ ਬਾਅਦ ਹੀ ਤੁਸੀਂ ਸੀਡੀਐਲ ਲੈ ਸਕਦੇ ਹੋ। ਬਿਲਕੁਲ ਠੀਕ ਹੈ ਜੀ। ਉਹਦੇ ਬਿਨਾ ਤੁਸੀਂ ਸੀਡੀਐਲ ਨਹੀਂ ਲੈ ਸਕਦੇ। ਤੇ ਉਹਦਾ ਕਹਿਣ ਦਾ ਮਕਸਦ ਹੈ ਕਿ ਜਦੋਂ ਤੁਹਾਡੇ ਕੋਲ ਸੀਡੀਐਲ ਹੈਗਾ ਤੇ ਜੇ ਇਲੀਗਲ ਇਮੀਗ੍ਰੈਂਟ ਨੂੰ ਕੱਢ ਰਹੇ ਨੇ ਤੇ ਉਹਦੇ ਚ ਸੀਡੀਐਲ ਵਾਲੇ ਇਮੀਗ੍ਰੈਂਟ ਇਨਵੋਲਵ ਨਹੀਂ ਹੈਗੇ। ਜਿਹੜੇ ਸੀਡੀਐਲ ਕੋਲ ਹੁੰਦਾ, ਜਿਨ੍ਹਾਂ ਕੋਲ ਡਾਕੂਮੈਂਟ ਮਤਲਬ ਜੇ ਵਰਕ ਪਰਮਿਟ ਵੀ ਹੈਗਾ ਤੇ ਪੱਕਾ ਵਰਕ ਪਰਮਿਟ ਹੁੰਦਾ, ਮਤਲਬ ਅੱਧਾ ਕੰਮ ਵਾਲਾ ਵਰਕ ਪਰਮਿਟ ਨਹੀਂ ਹੁੰਦਾ। ਮੈਂ ਖਾਤੇ ਪੂਰੇ ਹੁੰਦੇ ਨੇ ਉਹਨਾਂ ਦੇ। ਜੀ। ਉਹਦੇ ਬਾਅਦ ਜਿਹੜਾ ਇੱਕ ਆਰਗੂਮੈਂਟ ਇਹ ਹੈਗਾ ਕਿ ਜਿਹੜੇ ਲੋਕੀ ਨੇ ਜਿਨ੍ਹਾਂ ਨੇ ਆਪਣਾ ਕੱਚਾ ਡਰਾਈਵਿੰਗ ਲਾਇਸੈਂਸ ਲੈ ਕੇ ਤੇ ਨਾਲ
ਨਾਲ ਉਹਨਾਂ ਨੇ 2 ਨੰਬਰ ਪੇਪਰ ਵਰਕ ਲਾ ਕੇ ਫਰਾਡੂਲੈਂਟ ਲਾ ਕੇ ਜਿਹੜਾ ਆਪਣੇ ਆਪ ਨੂੰ ਸੀਰੀਅਲ ਕਰ ਲਿਆ ਹੈ ਤੇ ਜੀ ਉਹਦਾ ਕੋਈ ਡਾਟਾ ਅਵੇਲੇਬਲ ਨਹੀਂ ਹੈ। ਉਹ ਗੱਲਾਂ ਬਾਤਾਂ ਦੀ ਕਰਤੇ ਚਲੋ ਠੀਕ ਆ, ਪਰ ਇੱਕ ਡਾਟਾ ਹੁੰਦਾ, ਕੋਈ ਸੋਰਸ ਆਫ ਡਾਟਾ ਨਹੀਂ ਹੈ। ਹੋ ਸਕਦਾ ਇੱਕ ਅੱਧਾ ਇਦਾਂ ਦਾ ਸਿਸਟਮ ਹੋਏ, ਪਰ ਇਦਾਂ ਕੋਈ ਇਹ ਨਹੀਂ ਹੈਗਾ ਕਿ ਸਾਰੇ ਲੋਕ ਜਿਹੜੇ ਨੇ ਜਿਹੜੇ ਮਤਲਬ ਮਤਲਬ ਜਿਹੜੇ ਲੀਗਲ ਇਮੀਗ੍ਰੈਂਟ ਨਹੀਂ ਹੈਗੇ ਉਹਨਾਂ ਨੂੰ ਸੀਰੀਅਲ ਲੈ ਲਿਆ ਤੇ ਫਰਾਡ ਨਾਲ ਲੈ ਲਿਆ। ਉਹ ਇਹਦਾ ਕੋਈ ਡਾਟਾ ਨਹੀਂ ਹੈਗਾ। ਉਹ ਮੈਨੂੰ ਲੱਗਦਾ ਇਦਾਂ ਪ੍ਰੋਬਲਮ ਹੋਏਗੀ। ਜਿਹੜੀ ਓਨਲੀ ਪ੍ਰੋਬਲਮ ਜਿਹੜੀ ਮੈਨੂੰ ਸਮਝ ਆਉਂਦੀ ਹੈ ਉਹ ਇਹ ਹੈਗੀ, ਜਿਹੜੇ ਕ੍ਰਾਸ ਬਾਰਡਰ ਡਰਾਈਵਰ ਸੀਗੇ, ਜਿਵੇਂ ਕੈਨੇਡੀਅਨ ਡਰਾਈਵਰ ਆਂਦਾ ਜਾਂ ਮੈਕਸੀਕਨ ਡਰਾਈਵਰ ਆਂਦਾ ਤੇ ਉਹਨੂੰ ਅਲਾਉ ਹੁੰਦਾ ਕਿ ਇਧਰੋਂ ਸਮਾਨ ਚੱਕੇ ਤੇ ਵਾਪਸੀ ਲੈ ਜਾਏ ਜਾਂ ਉਧਰੋਂ ਇੱਧਰ ਲੈ ਆਏ, ਵਿਦਨ ਯੂਐਸ ਕੰਮ ਨਾ ਕਰ ਸਕੇ। ਠੀਕ ਹੈ, ਉਹਦੇ ਚ ਡੈਫੀਨਿਟਲੀ ਥੋੜਾ ਜਿਹਾ ਹੋਰ ਸਖਤੀ ਹੋ ਜਾਣੀ ਆ, ਬਾਰਡਰ ਤੇ ਸਖਤੀ ਹੋ ਜਾਣੀ ਆ। ਉਹਨਾਂ ਦੇ ਜਿਹੜੇ H1 ਵੀਜ਼ਾ ਨੇ ਜਾਂ ਕਿਹੜੇ ਵੀਜ਼ਾ ਹੁੰਦੇ ਨੇ ਉਹਨੂੰ ਰੀਨਿਊ ਕਰਨ ਵਾਸਤੇ ਉਹਦੇ ਚ ਸਖਤੀ ਹੋ ਜਾਣੀ ਆ। ਪਰ ਇਹਦੇ ਨਾਲ ਇੰਨਾ ਵੱਡਾ ਇੰਪੈਕਟ ਨਹੀਂ ਆਏਗਾ, ਖਾਲੀ ਇਮੀਗ੍ਰੇਸ਼ਨ ਨੂੰ ਟਰਕਿੰਗ ਵੱਲ ਸਾਹਮਣੇ ਰੱਖ ਕੇ। ਬਿਲਕੁਲ ਠੀਕ ਹੈ, ਠੀਕ ਹੈ, ਠੀਕ ਹੈ। ਮੈਂ ਤੁਹਾਨੂੰ ਇਹ ਸ਼ਾਸਾ ਪੁੱਛਣਾ ਚਾਹਾਂਗਾ ਕਿ ਜਿਹੜੇ ਓਨਰ ਆਪਰੇਟਰਸ ਨੇ ਉਹਨਾਂ ਵੱਲੋਂ ਕਿਹੜੀ ਇੱਕ ਕਾਮਨ ਗਲਤੀ ਹੈ, ਜਿਹੜੀ ਮਿਸਟੇਕ ਹੈ, ਜਿਹੜੀ ਉਹ ਹੁੰਦੀ ਰਹਿੰਦੀ ਹੈ, ਕੋਈ ਉਸ ਬਾਰੇ ਤੇ ਚਾਨਣ ਪਾਇਆ ਜੀ? ਜੀ ਬਿਲਕੁਲ, ਜਦੋਂ ਓਨਰ ਆਪਰੇਟਰ ਬਣਦੇ ਨਾ, ਸਪੈਸ਼ਲੀ ਜਦੋਂ ਨਵੇਂ ਓਨਰ ਆਪਰੇਟਰ ਬਣਦੇ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਓਨਰ ਆਪਰੇਟਰ ਨੂੰ ਡਰਾਈਵਰ ਬਣ ਕੇ ਚੱਲੀਏ, ਪਰ ਉਹਦੇ ਅੱਛਾ, ਨਾਲ ਤੁਹਾਨੂੰ ਸਕਿੱਲ ਐਡ ਕਰਨੀ ਹੁੰਦੀ ਹੈ ਕਿ ਤੁਸੀਂ ਜਿਹੜਾ ਬਿਜ਼ਨਸਮੈਨ ਵੀ ਬਣ ਗਏ ਹੋ। ਖਾਲੀ ਜਿਹੜੇ ਡਰਾਈਵਰੀ ਦੀ ਉੱਤੇ ਭਰੋਸਾ ਨਹੀਂ ਕਰਨਾ। ਉਹਦੇ ਚ ਜਿਹੜੀ ਸਭ ਤੋਂ ਵੱਡੀ ਮਿਸਟੇਕ ਹੈ ਜਿਹੜਾ ਮੈਂ ਦੇਖਦਾ, ਉਹ ਕਾਸਟ ਪਰ ਮਾਈਲ ਅਸੀਂ ਕੈਲਕੂਲੇਟ ਨਹੀਂ ਕਰ ਸਕਦੇ। ਠੀਕ ਹੈ, ਸਾਨੂੰ ਐਗਜ਼ੈਕਟਲੀ ਪਤਾ ਹੋਣਾ ਚਾਹੀਦਾ ਕਿ ਸਾਡੇ ਟਰੱਕ ਦੀ ਕਾਸਟ ਪਰ ਮਾਈਲ ਕਿੰਨੀ ਆ ਤੇ ਜਿਹੜਾ ਵੀ ਲੋਡ ਅਸੀਂ ਲੈਣ ਲੱਗੇ ਆ, ਇਹ ਨਾ ਹੋਏ ਕਿ ਉਹ ਨੁਕਸਾਨ ਵਾਲਾ ਹੋਏ ਤੇ ਡੀਜ਼ਲ ਵੀ ਪੂਰਾ ਨਾ ਹੋਏ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹ ਸਭ ਤੋਂ ਵੱਡਾ ਜਿਹੜਾ ਮੈਥਮੈਟਿਕਸ ਆ। ਜੇ ਤੁਸੀਂ ਸਾਡੀ ਵੈਬਸਾਈਟ ਤੇ ਜਾਓਗੇ, ਉਹਦੇ ਚ ਅਸੀਂ ਪ੍ਰੋਫਿਟ ਕੈਲਕੂਲੇਟਰ ਵੀ ਲਾਇਆ ਹੈ। ਜੇ ਉਹਦੇ ਚ ਤੁਸੀਂ ਆਪਣਾ ਪ੍ਰੋਫਿਟ ਕੈਲਕੂਲੇਟਰ ਚ ਆਪਣਾ ਖਰਚਾ ਪਾਓਗੇ, ਆਪਣਾ ਡੀਜ਼ਲ ਪਾਓਗੇ, ਆਪਣਾ ਟਰੱਕ ਦੀ ਮਾਈਲੇਜ ਕਿੰਨੀ ਟਰੱਕ ਫਿਊਲ ਕੰਜ਼ੰਪਸ਼ਨ ਕਰ ਰਿਹਾ ਹੈ, ਡੀਜ਼ਲ ਕੰਜ਼ੰਪਸ਼ਨ ਕਰ ਰਿਹਾ ਹੈ, ਤੇ ਤੁਸੀਂ ਜਿਹੜਾ ਤੁਹਾਡੇ ਰੈਂਟ ਕਿੰਨਾ ਹੈਗਾ, ਤੁਹਾਡੀ ਅਥਾਰਟੀਆਂ ਦੀ ਕਾਸਟ ਕਿੰਨੀ ਹੈਗੀ, ਉਹ ਸਾਰੀ ਕੁਝ ਪਾਓਗੇ ਤੇ ਤੁਹਾਨੂੰ ਪੂਰਾ ਪ੍ਰੋਫਿਟ ਕੈਲਕੂਲੇਟਰ ਤੁਹਾਨੂੰ ਦੱਸ ਦੇਗਾ ਕਿ ਭਾਈ ਤੁਹਾਨੂੰ ਕੁਝ ਬਚਣਾ ਹੈ ਐਂਡ ਆਫ ਦ ਡੇ ਜਾਂ ਨਹੀਂ ਬਚਣਾ। ਠੀਕ ਹੈ, ਠੀਕ ਹੈ। ਦੂਜੀ ਜਿਹੜੀ ਕਾਮਨ ਮਿਸਟੇਕ ਜਿਹੜੀ ਅਸੀਂ ਦੇਖ ਰਹੇ ਹਾਂ ਉਹਦੇ ਚ ਹੈਗਾ, ਜਿਹੜੀ ਮੇਨਟੇਨੈਂਸ ਹੈ ਨਾ, ਉਹਨੂੰ ਇਗਨੋਰ ਕਰ ਲੈਂਦੇ ਨੇ, ਉਹਨੂੰ ਪੂਰਾ ਮੇਨਟੇਨੈਂਸ ਨਹੀਂ ਕਰਦੇ। ਜਿਵੇਂ ਹੁਣ ਇੰਟਰਨੈਸ਼ਨਲ ਟਰੱਕ ਨਾਲ ਵਾਰੰਟੀ ਦੇ ਰਹੇ ਆ, ਜੀ, ਉਹਦਾ ਵੀ ਜਦੋਂ ਵਾਰੰਟੀ ਚ ਜਾਂਦੇ ਨੇ ਤੇ ਉਹ ਵਾਰੰਟੀ ਵਾਲੇ ਕਹਿੰਦੇ ਨੇ ਜੀ ਕੰਟੈਮੀਨੇਸ਼ਨ ਹੋਇਆ, ਇਹ ਵਾਰੰਟੀ ਚ ਕਵਰ ਨਹੀਂ ਹੁੰਦਾ। ਕੰਟੈਮੀਨੇਸ਼ਨ ਦਾ ਮਕਸਦ ਇਹ ਹੁੰਦਾ ਕਿ ਜਿਹੜਾ ਬਰੀਥਰ ਆ, ਉਹਦਾ ਫਿਲਟਰ ਆ, ਜਾਂ ਜਿਹੜੇ ਉਹ ਫਿਲਟਰ ਨੇ ਜਿਹੜੇ ਮਤਲਬ ਆਇਲ ਚੇਨ ਨਾਲ ਰਿਲੇਟਡ ਨਹੀਂ ਹੈਗੇ, ਜਿਵੇਂ ਵਾਟਰ ਸਪਰੇਟਰ ਫਿਲਟਰ ਆ, ਠੀਕ ਹੈ, ਉਹ ਸਾਰੇ ਤੁਸੀਂ ਚੇਂਜ ਕਰਾਣੇ ਚਾਹੀਦੇ ਨੇ। ਉਹਦੇ ਬਿਨਾ ਜਿਹੜਾ ਹੈ ਉਹ ਵਾਰੰਟੀ ਵੀ ਕਵਰ ਨਹੀਂ ਕਰਦੀ। ਠੀਕ ਹੈ। ਤੇ ਜਿਹੜਾ ਮੇਨਟੇਨੈਂਸ ਆ, ਜਿਹੜੀ ਪੀਐਮ ਸਰਵਿਸ ਆ, ਉਹ ਬਹੁਤ ਜ਼ਰੂਰੀ ਹੈ ਇਕਵਿਪਮੈਂਟ ਵਾਸਤੇ। ਓਨਰ ਆਪਰੇਟਰ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਪੀਐਮ ਸਰਵਿਸ ਜ਼ਰੂਰ ਕਰਾਣੀ ਚਾਹੀਏ। ਉਹਦੇ ਬਾਅਦ ਦੂਜੀ ਜਿਹੜੀ ਚੀਜ਼ ਆ, ਜਿਹੜਾ ਮਤਲਬ ਰਿਲੇਟਡ ਹੈਗਾ, ਉਹ ਹੈ ਕਿ ਜਿਹੜੇ ਚੀਪ ਰੇਟਸ ਨੇ, ਲੋਡਸ ਨੇ, ਉਹ ਨਹੀਂ ਚੱਕਣੇ ਚਾਹੀਦੇ। ਠੀਕ ਉਹਦੇ ਹੈ, ਵਾਸਤੇ ਤੁਸੀਂ ਥੋੜਾ ਜਿਹਾ ਵੇਟ ਕਰ ਲਓ, ਥੋੜਾ ਜਿਹਾ ਆਪਣੇ ਆਪ ਨੂੰ ਰਿਲੈਕਸ ਕਰ ਲਓ ਤੇ ਕੋਸ਼ਿਸ਼ ਕਰੋ ਕਿ ਜੇ ਥੋੜਾ ਜਿਹਾ ਟਾਈਮ ਵੀ ਲੱਗ ਜਾਏ ਤੇ ਸਵੇਰ ਨਾ ਮਿਲੇ, ਦੁਪਹਿਰ ਤੱਕ ਵੀ ਮਿਲ ਜਾਏ, ਤੇ ਕੋਈ ਉਹ ਲੋਡ ਚੱਕੋ ਜਿਹਦੇ ਤੁਹਾਨੂੰ 4 ਪੈਸੇ ਬਚਣੇ ਚਾਹੀਦੇ ਨੇ। ਬਿਲਕੁਲ ਠੀਕ ਹੈ। ਉਹਦੇ ਬਾਅਦ ਜਿਹੜੀ ਇੱਕ ਬਹੁਤ ਵੱਡੀ ਕਾਮਨ ਮਿਸਟੇਕ ਆ ਓਨਰ ਆਪਰੇਟਰ ਦੀ, ਉਹ ਹੈਗੀ ਮਨੀ ਮੈਨੇਜਮੈਂਟ। ਮਨੀ ਠੀਕ ਹੈ, ਮੈਨੇਜਮੈਂਟ ਦਾ ਮਕਸਦ ਹੈ ਕਿ ਜੇ ਤੁਸੀਂ ਲੋਡ ਚੱਕਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਫਸਟ ਆਫ ਦਾ ਮੰਥ ਤੁਹਾਡੇ ਕਿੰਨੇ ਖਰਚੇ ਨੇ, 15 ਤਰੀਕ ਨੂੰ ਕਿੰਨੇ ਖਰਚੇ ਨੇ, ਤੇ ਵੇਰੀਏਬਲ ਕਿੰਨੇ ਖਰਚੇ ਨੇ। ਜਿਹੜੀ ਪੇਮੈਂਟ ਜਿਹੜੀ ਠੀਕ, ਜਾ ਰਹੀ ਹੈ, ਜਿਹੜੀ 1 ਤਰੀਕ ਨੂੰ ਜਾ ਰਹੀ ਹੈ, 15 ਤਰੀਕ ਨੂੰ ਜਾ ਰਹੀ ਹੈ, ਇੰਸ਼ੋਰੈਂਸ ਦੀ ਜਾ ਰਹੀ ਹੈ, ਟਰੱਕ ਦੀ ਪੇਮੈਂਟ ਜਾ ਰਹੀ ਹੈ, ਟ੍ਰੇਲਰ ਦੀ ਪੇਮੈਂਟ ਜਾ ਰਹੀ ਹੈ, ਉਹਨੂੰ ਤੁਸੀਂ ਮਨੀ ਮੈਨੇਜਮੈਂਟ ਜ਼ਰੂਰ ਕਰੋ। ਇਹ ਨਾ ਹੋ ਤੁਸੀਂ ਆਪਣੀ ਕ੍ਰੈਡਿਟ ਕਾਰਡ ਤੇ ਪਾਈ ਰੱਖੋ, ਬਾਅਦ ਚ ਤੁਹਾਨੂੰ ਪ੍ਰੋਬਲਮ ਆਏ। ਬਿਲਕੁਲ ਠੀਕ, ਬਿਲਕੁਲ ਉਹਦਾ ਠੀਕ। ਸਿੰਪਲ ਇਹ ਹੈ ਕਿ ਜੇ 10,000 ਬਣਾਏ ਨੇ ਤੇ 15,000 ਦਾ ਖਰਚਾ ਨਹੀਂ ਹੋਣਾ ਚਾਹੀਦਾ। ਜ਼ਾਹਰ ਹੈ ਆਪਣੀ ਚਾਦਰ ਵੇਖ ਕੇ ਪੈਰ ਨਾਲ ਜਿਹੜੇ ਉਹ ਪਸਾਰਨੇ ਚਾਹੀਦੇ ਨੇ। ਅਖੀਰ ਤੇ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਔਰ USA ਟਰੱਕ ਸੇਲਸ ਦੇ ਚਾਹਤਮੰਦਾਂ ਨੂੰ, ਭਰੋਸਾ ਕਰਨ ਵਾਲਿਆਂ ਨੂੰ ਇਹ ਤਾਂ ਦੱਸੋ ਕਿ ਡੀਲਸ ਕੀ ਨੇ USA ਟਰੱਕ ਸੇਲਸ ਤੇ? USA ਟਰੱਕ ਸੇਲਸ ਜੀ ਅਸੀਂ ਬਹੁਤ ਅੱਛਾ ਇਕਵਿਪਮੈਂਟ ਰੱਖ ਲਿਆ ਹੈ। ਜਿਵੇਂ ਅਸੀਂ ਆਪਣੀ ਵੀ ਸਾਡੀ ਪ੍ਰੋਡਕਸ਼ਨ ਇਹੀ ਹੈ ਕਿ ਮਾਰਚ ਦੇ ਦਰਮਿਆਨ ਚ ਕੰਮ ਬਿਹਤਰ ਹੋ ਜਾਣਾ, ਤੇ ਜਦੋਂ ਅਸੀਂ ਹੋਰ ਜਿਹੜੇ ਟਰੱਕਿੰਗ ਇੰਡਸਟਰੀ ਦੇ ਰਿਲੇਟਡ ਨੇ ਉਹਨਾਂ ਨੂੰ ਸੁਣਦੇ ਆ ਤਾਂ ਉਹ ਵੀ ਇਹੀ ਕਹਿੰਦੇ ਨੇ ਕਿ ਇਹ ਰੈਗੂਲਰ ਟਰੱਕਿੰਗ ਦਾ ਸਰਕਲ ਜਿਹੜਾ ਹੈਗਾ ਉਹ ਦੁਬਾਰਾ ਸ਼ੁਰੂ ਹੋ ਗਿਆ ਹੈ। ਤੇ ਜਿਵੇਂ
ਜਨਵਰੀ ਓਕੇ ਹੁੰਦਾ ਸੀ, ਓਕੇ ਹੋਇਆ, ਜਦੋਂ ਫਰਵਰੀ ਡਾਊਨ ਹੁੰਦਾ ਸੀ ਡਾਊਨ ਹੋਇਆ, ਤੇ ਮਾਰਚ ਨੂੰ ਚੱਲਦਾ ਸੀ ਉਹ ਚੱਲੇਗਾ। ਠੀਕ ਤੇ ਹੈ, ਇਸ ਠੀਕ ਹੈ। ਕਰਕੇ ਅਸੀਂ ਵਧੀਆ ਟਰੱਕ ਰੱਖ ਲਏ ਨੇ, ਸਪੈਸ਼ਲੀ ਜਿਹੜੇ ਇੰਟਰਨੈਸ਼ਨਲ ਦੀ ਅਸੀਂ ਸਮਝੋ ਬਾਹਰ ਲਾ ਲਈਏ, ਹਰ ਤਰ੍ਹਾਂ ਦੇ ਇੰਟਰਨੈਸ਼ਨਲ ਰੱਖੇ ਨੇ। ਉਹਦੇ ਨਾਲ ਸਾਲ ਦੀ ਵਾਰੰਟੀ ਤੇ ਨਾਲ ਐਨੂਅਲ ਇਨਸਪੈਕਸ਼ਨ ਤੇ ਨਾਲ ਜਿਹੜਾ ਸਭ ਤੋਂ ਵੱਡੀ ਜਿਹੜੀ ਚੀਜ਼ ਆ ਉਹਨਾਂ ਦੀ ਟੋਇੰਗ ਆ, ਉਹ ਵੀ ਅਸੀਂ 1100 ਮਾਈਲ ਕਰ ਲਈਏ, ਤੇ ਨਾਲ ਅਸੀਂ ਜਿਹੜਾ ਟੂਲ ਦੇ ਰਹੇ ਹਾਂ, ਉਹ ਟੂਲ ਨਾਲ ਬੇਸਿਕਲੀ ਅਸੀਂ ਇਹ ਸਾਡੇ ਕੋਲ ਜਿਹੜੇ ਟੂਲ ਆ ਗਏ ਨੇ ਟੈਸਟਿੰਗ ਕਰਨ ਵਾਸਤੇ, ਤੇ ਜਿਹੜੇ ਬਲਕ ਟੂਲ ਨੇ ਉਹ ਵੀ ਬਹੁਤ ਜਲਦੀ ਆ ਜਾਣਗੇ, ਨਾਲ ਅਸੀਂ ਕਸਟਮਰ ਨੂੰ ਦੇਵਾਂਗੇ। ਜੇ ਰਸਤੇ 'ਚ ਜਾ ਰਹੇ ਨੇ ਕੋਈ ਕੋਡ ਗੁੱਡ। ਆ ਜਾਂਦਾ, ਕੋਡ ਲਾ ਕੇ ਉਹ ਆਪ ਵੀ ਦੇਖ ਸਕਦੇ ਨੇ, ਤੇ ਪਰ ਸਾਨੂੰ ਵੀ ਕਾਲ ਕਰਦੇ ਨੇ, ਸਾਡੇ ਕੋਲ ਪੂਰੀ ਇਨਫੋਰਮੇਸ਼ਨ ਹੋਣੀ ਆ ਕਿ ਕੀ ਕੋਡ ਆਇਆ ਤੇ ਉਹਦੀ ਰੈਮੇਡੀ ਕੀ ਹੈਗੀ, ਕਿ ਵਾਰੰਟੀ 'ਚ ਕਵਰ ਆ, ਜੇ ਵਾਰੰਟੀ 'ਚ ਕਵਰ ਹੈ ਤੇ ਤੁਸੀਂ ਇੰਟਰਨੈਸ਼ਨਲ ਡੀਲਰਸ਼ਿਪ ਲੈ ਕੇ ਆਓ ਜਾਓ, ਜਾਂ ਖਾਲੀ ਜਿਹੜਾ ਲਵ ਸਪੀਡ ਕੋ ਤੇ ਵੀ ਜਾ ਕੇ ਤੁਸੀਂ ਕੰਮ ਆਪਣਾ ਕਰਾ ਸਕਦੇ ਹੋ। ਬਿਲਕੁਲ ਠੀਕ। ਜਿਹੜੀ ਫਾਈਨਾਂਸਿੰਗ ਆ ਉਹ ਡੈਫੀਨਿਟਲੀ ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਥੋੜੀ ਜਿਹੀ ਟਾਈਟ ਹੋ ਗਈ ਆ, ਪਰ ਉਹਦੇ 'ਚ ਟਾਈਟ ਇਸ ਤਰ੍ਹਾਂ ਹੋਈ ਹੈ ਕਿ ਉਹ ਡੀਲਰਸ਼ਿਪ ਨੂੰ ਫਿਰ ਵੀ ਬੈਨੀਫਿਟ ਦੇ ਰਹੇ ਨੇ ਬੈਂਕ। ਜਿਹੜੇ ਜਿਨ੍ਹਾਂ ਨੂੰ ਬੈਨੀਫਿਟ ਨਹੀਂ ਦੇ ਰਹੇ, ਉਹ ਬੇਸਿਕਲੀ ਉਹ ਜਿਹੜੇ ਬ੍ਰੋਕਰ ਹੁੰਦੇ ਸੀ ਉਹਨਾਂ ਨੂੰ ਥੋੜਾ ਜਿਹਾ ਉਹ ਮਤਲਬ ਉਹਨਾਂ ਤੋਂ ਹੱਥ ਚੱਕ ਲਿਆ ਬੈਂਕਾਂ ਨੇ, ਪਰ ਜਿਹੜੇ ਡੀਲਰਸ਼ਿਪ ਹੈ ਜਿਨ੍ਹਾਂ ਕੋਲ ਟਾਈਟਲ ਗਾਰੰਟੀ ਹੁੰਦੀ ਹੈ, ਜਿਨ੍ਹਾਂ ਕੋਲ ਬਾਂਡ ਹੁੰਦਾ ਡੀਐਮਵੀ ਦਾ, ਉਹਨਾਂ ਨਾਲ ਫਿਰ ਵੀ ਡੀਲਰਸ਼ਿਪ ਬੈਂਕ ਕੰਮ ਕਰ ਰਹੇ ਨੇ। ਤੇ ਅਸੀਂ ਠੀਕ ਉਹਦੇ ਵਾਸਤੇ ਵੀ ਜਿਹੜੇ ਆਪਾਂ ਜਿੰਨਾ ਵੀ ਹੈਗਾ ਸਾਡਾ ਇਕਵਿਪਮੈਂਟ ਯੂਜ਼ ਟਰੱਕਾਂ ਦਾ, ਕਿਉਂਕਿ ਅਸੀਂ ਬੇਸਿਕਲੀ ਯੂਐਸਏ ਦੀ ਵੀ ਯੂਐਸਏ ਟਰੱਕ ਸੇਲ ਜਿਹੜਾ ਹੈ, ਪੈਕਰ ਦਾ ਵੀ, ਪੈਕਰ ਫਾਈਨੈਂਸ਼ੀਅਲ ਦਾ ਵੀ ਇੰਡੀਪੈਂਡੈਂਟ ਡੀਲਰ ਆ, ਇੰਟਰਨੈਸ਼ਨਲ ਦਾ ਵੀ ਇੰਡੀਪੈਂਡੈਂਟ ਡੀਲਰ ਆ, ਕੈਨਵਰ ਦਾ ਵੀ ਇੰਟਰਨੈਸ਼ਨਲ ਡੀਲਰ ਆ, ਇੰਡੀਪੈਂਡੈਂਟ ਡੀਲਰ ਆ, ਤੇ ਨਾਲ ਪੀਟਰ ਬੈਲਟ ਦਾ ਵੀ ਇੰਡੀਪੈਂਡੈਂਟ ਡੀਲਰ ਆ। ਠੀਕ ਹੈ, ਵਧੀਆ। ਨਾਲ ਜਿਹੜੇ ਨੇ ਉਹ ਵੀ ਜੀ ਨੰਬਰ 1 ਅਸੀਂ ਲੱਭ ਕੇ ਰੱਖੇ ਨੇ ਕਿ ਉਹ ਇਕਵਿਪਮੈਂਟ ਰੱਖੀਏ ਜਿਹਦੇ ਨਾਲ ਏਪੀਯੂ ਲੱਗਾ ਹੋਏ ਤੇ ਆਵਰ ਘੱਟ ਹੋਣ। ਤੁਸੀਂ ਬਿਲਕੁਲ ਵੈਬਸਾਈਟ ਜਾ ਕੇ ਦੇਖ ਸਕਦੇ ਹੋ, ਲੋਕੇਸ਼ਨ ਦੇਖ ਸਕਦੇ ਹੋ, ਆਨਲਾਈਨ ਅਪਲਾਈ ਕਰ ਸਕਦੇ ਹੋ, ਜਦੋਂ ਅਪਰੂਵਲ ਆ ਜਾਂਦੀ ਹੈ, ਜੇ ਤੁਸੀਂ ਠੀਕ ਲੱਗਦੀ ਹੈ ਅਪਰੂਵਲ, ਡਾਊਨ ਪੇਮੈਂਟ ਦੇ ਕੇ ਆਪਣਾ ਟਰੱਕ ਹੋਲਡ ਕਰਾ ਲਓ ਤੇ ਆਪਣਾ ਪ੍ਰੋਸੈਸ ਜਿਹੜਾ ਹੈ ਉਹ ਫਿਨਿਸ਼ ਕਰ ਲਓ, ਪੂਰਾ ਸੇਲ ਕਰ। ਪ੍ਰੋਸੈਸ। ਬਿਲਕੁਲ ਠੀਕ ਹੈ। ਸਈਦ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬਹੁਤ ਧੰਨਵਾਦ ਕਿ ਤੁਸੀਂ ਕੁਝ ਸਮਾਂ ਕੱਢਿਆ ਮੇਰੇ ਸੁਣਨ ਵਾਲਿਆਂ ਦੇ, ਆਪਣੇ ਚਾਹਤਵੰਦਾਂ ਦੇ, ਭਰੋਸਾ ਕਰਨ ਵਾਲਿਆਂ ਦੇ, ਸਾਡੇ ਸਰੋਤਿਆਂ ਦੇ, ਦਰਸ਼ਕਾਂ ਦੇ ਰੂਬਰੂ ਹੋਏ। ਬੜੀ ਬੜੀ ਮਿਹਰਬਾਨੀ। ਅੱਜ ਦੀ ਮੁਲਾਕਾਤ ਨੂੰ ਇੱਥੇ ਛੱਡ ਰਹੇ ਹਾਂ, ਇਸ ਆਸ ਦੇ ਨਾਲ, ਇਸ ਉਮੀਦ ਦੇ ਨਾਲ ਕਿ ਅਸੀਂ ਤੁਹਾਨੂੰ ਦੁਬਾਰਾ ਫਿਰ ਜ਼ਹਿਮਤ ਦਾਂਗੇ। ਸੋ ਬਹੁਤ ਸ਼ੁਕਰੀਆ ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਸਭ ਨੂੰ, ਨਮਸਕਾਰ ਤੇ ਅਸਲਾਮ ਅਲੈਕੁਮ ਜੀ। ਇਹ ਸਨ ਯੂਐਸਏ ਟਰੱਕ ਸੇਲਸ ਤੋਂ ਸਈਦ ਅਰਮਗਾਮ ਅਲੀ, ਤੁਹਾਡੇ 'ਚ ਸਈਦ ਦੇ ਨਾਮ ਦੇ ਨਾਲ ਮਸ਼ਹੂਰ ਜਿਹੜੇ ਉਹ, ਔਰ ਮੈਂ ਸਾਂ ਮਸੂਦ ਮੱਲੀ, ਪੰਜਾਬੀ ਰੇਡੀਓ ਯੂਐਸਏ ਦੇ ਪਲੇਟਫਾਰਮ ਤੋਂ। ਸੋ ਯੂਐਸਏ ਟਰੱਕ ਸੇਲਸ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਆਪ ਸਭ ਤੋਂ ਇਜਾਜ਼ਤ ਚਾਹਾਂਗੇ, ਇਸ ਆਸ ਦੇ ਨਾਲ, ਇਸ ਉਮੀਦ ਦੇ ਨਾਲ ਕਿ ਜ਼ਿੰਦਗੀ ਸ਼ਰਤੇ ਸਾਵਾਂ ਵਫਾ ਕੀਤੀ, ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰੱਖ।